ਜੀ ਮਿੰਟੂ ਜੀ, ਅਗਲੀ ਗੱਲ ਕਰੀਏ ਵਿਕਰਮ ਮਜੀਠੀਆ ਦੀ। ਵੀ ਚਰਚਾਵਾਂ ਨੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਵਿਕਰਮ ਮਜੀਠੀਆ ਦੀ ਜਾਨ ਨੂੰ ਗੈਂਗਸਟਰਾਂ ਤੋਂ ਖਤਰਾ ਹੋ ਗਿਆ। ਹਾਂਜੀ ਦੇਖੋ, ਗੱਲ ਤੇ ਇਹ ਆ ਕਿ ਵਿਕਰਮ ਸਿੰਘ ਮਜੀਠੀਆ ਅੱਜ ਪੇਸ਼ ਹੋਏ ਨੇ ਤੇ ਉਹਨਾਂ ਨੇ ਇੱਕ ਪਟੀਸ਼ਨ ਦੇ ਜ਼ਰੀਏ, ਕਿਉਂਕਿ ਦੇਖੋ ਜਿਹੜਾ ਹੁੰਦਾ ਬੰਦਾ ਹਿਰਾਸਤੀ, ਉਹ ਸਿੱਧੇ ਤੌਰ ਤੇ ਕਹਿ ਲਓ ਕਿ ਸਰਕਾਰ ਦਾ ਕੈਦੀ ਹੁੰਦਾ ਜਾਂ ਅਦਾਲਤ ਦਾ ਕੈਦੀ ਹੁੰਦਾ, ਚਾਹੇ ਉਹ ਕੈਦੀ ਪੱਕਾ ਹੈ ਚਾਹੇ ਕੱਚਾ, ਮਤਲਬ ਅੰਡਰ ਟ੍ਰਾਇਲ ਹੈ ਚਾਹੇ ਸਜ਼ਾ ਯਾਫਤਾ ਆ। ਇਸ ਕਰਕੇ ਜੇ ਮੰਨ ਲਓ ਉਹਨੂੰ ਮਹਿਸੂਸ ਹੁੰਦਾ ਹੈ, ਕਿਉਂਕਿ ਉੱਥੇ ਵੀ ਉਹਦਾ ਜਾਨ ਮਾਲ ਦਾ ਅਧਿਕਾਰ ਆ ਨਾ, ਮਾਲ ਦਾ ਉੱਥੇ ਵੀ ਅਧਿਕਾਰ ਹੁੰਦਾ ਹੈ, ਕਿਉਂਕਿ ਤੁਹਾਡੇ ਕੋਲ ਜੋ ਹੈ ਛੱਲੀ ਪੂਣੀ ਥੋੜੀ ਬਹੁਤੀ ਉੱਥੇ ਕੋਈ ਖੋ ਨਹੀਂ ਸਕਦਾ। ਇਹ ਨਹੀਂ ਹੈ ਕਿ ਕੋਈ ਤਗੜਾ ਜਾਬਰ ਆ ਜਿਹੜਾ ਤੋਂ ਮਾੜੇ ਦੀ ਰੋਟੀ ਵੀ ਖੋਲੇਗਾ ਕਿ ਤੈਨੂੰ ਜਿਹੜੇ 6 ਪ੍ਰਸ਼ਾਦੇ ਮਿਲੇ ਆ ਉਹ ਮੈਨੂੰ ਫੜਾ ਦੇਊਗਾ, ਐਸਾ ਨਹੀਂ ਹੈ। ਤਾਂ ਉੱਥੇ ਵੀ ਰਾਈਟਸ ਜਿਹੜੇ ਰਹਿੰਦੇ ਨੇ। ਸੋ ਇਸ ਕਰਕੇ ਜਦੋਂ ਵੀ ਮਤਲਬ ਇਹੋ ਜਿਹਾ ਕੰਮ ਹੋਏਗਾ ਤਾਂ ਡਾਇਰੈਕਟਲੀ ਅਦਾਲਤ ਨੂੰ ਹੀ ਚਾਰਾਜੋਈ ਕੀਤੀ ਜਾਏਗੀ ਕਿ ਹਜ਼ੂਰ ਮੈਨੂੰ ਆਹ ਸਮੱਸਿਆ ਹੈ, ਮੈਨੂੰ ਟੌਰਚਰ ਕੀਤਾ ਜਾ ਰਿਹਾ ਹੈ ਜਾਂ ਮੇਰੇ ਜੋ ਰਾਈਟਸ ਨੇ ਉਹਨਾਂ ਦਾ ਉਲੰਘਣ ਹੋ ਰਿਹਾ। ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਦੋ ਨੁਕਤਿਆਂ ਤੇ ਆਧਾਰਿਤ ਹੈ। ਇੱਕ ਤੇ ਇਹ ਆ ਕਿ ਬਾਈ ਮੈਨੂੰ ਜਿਸ ਬੈਰਕ ਦੇ ਵਿੱਚ ਪਾਇਆ ਗਿਆ ਵਾ ਉਹਦੇ ਵਿੱਚ ਬੰਦੇ ਜਿਹੜੇ ਆ ਕੋਈ ਅੱਤਵਾਦੀ ਆ ਕੋਈ ਗੈਂਗਸਟਰ ਆ ਤੇ ਖਤਰਾ ਹੈ, ਮੈਨੂੰ ਖਤਰਾ ਹੋ ਗਿਆ। ਦੂਜੀ ਚੀਜ਼ ਜਿਹੜੀ ਆ ਉਹ ਹੈਗੀ ਆ ਇਲਜ਼ਾਮਾਤ ਦੀ। ਉਹ ਇਲਜ਼ਾਮਾਤ ਦੀ ਇਹ ਆ ਕਿ ਬਈ ਜੇਲ੍ਹ ਮੰਤਰੀ ਦੇ ਕਹਿਣ ਤੇ ਅਫਸਰ ਜਿਹੜੇ ਆ ਮੇਰੇ ਨਾਲ ਬੁਰਾ ਵਿਹਾਰ ਕਰ ਰਹੇ ਆ ਔਰ ਇੱਥੋਂ ਤੱਕ ਕਿ ਮੈਨੂੰ ਫਾਂਸੀ ਚੱਕੀਆਂ 'ਚ ਪਾ ਰੱਖਿਆ ਵਾ। ਇਹਨਾਂ ਦੇ ਵਕੀਲ ਵੀ ਕਹਿ ਰਹੇ ਸਨ ਕਿ ਭਾਈ ਉਹ ਜਿਹੜੀ ਫਾਂਸੀ ਯਾਫਤਾ ਹੈ ਜਾਂ ਫਾਂਸੀ ਚੱਕੀ ਆ ਉਹਦੇ ਵਿੱਚ ਤੇ ਮੌਤ ਦੀ ਸਜ਼ਾ ਯਾਫਤਾ ਜਿਹੜਾ ਹੁੰਦਾ ਹੈ, ਮੌਤ ਦੀ ਸਜ਼ਾ ਪ੍ਰਾਪਤ ਕੈਦੀ ਰੱਖਿਆ ਜਾਂਦਾ ਹੈ। ਤਾਂ ਵਿਕਰਮ ਸਿੰਘ ਮਜੀਠੀਆ ਨੂੰ ਕਿਉਂ ਰੱਖਿਆ ਗਿਆ, ਇਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਤੁਹਾਡੇ ਰਾਜ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਫਾਂਸੀ ਹਾਤਾ ਵਰਤਿਆ ਜਾਂਦਾ ਹੈ, ਦੂਜਿਆਂ ਬੰਦਿਆਂ ਵਾਸਤੇ ਵੀ ਵਰਤ ਦਿੱਤਾ ਜਾਂਦਾ। ਔਰ ਇਹ ਕਹਿੰਦੇ ਨੇ ਕਿ ਬਿਲਕੁਲ ਇਹ ਮੈਂ ਇਸ ਗੱਲ ਦੇ ਨਾਲ ਮੁਤਫਿਕ ਹਾਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਚੱਕੀਆਂ 'ਚ ਕਾਤੋਂ ਰੱਖਿਆ ਗਿਆ, ਜੋੜਾ ਚੱਕੀਆਂ 'ਚ ਕਾਤੋਂ ਰੱਖਿਆ ਗਿਆ, ਕਿਉਂਕਿ ਉਹਨਾਂ ਚੱਕੀਆਂ ਦੇ ਵਿੱਚ ਉਹ ਮੁਲਜ਼ਮਾਨ ਹੁੰਦੇ ਨੇ ਜਿਹੜੇ ਜੇਲ੍ਹ ਦਾ ਪ੍ਰੋਟੋਕਾਲ ਤੋੜਦੇ ਆ। ਤਾਂ ਇੱਥੇ ਵੀ ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਬਿਲਕੁਲ ਦਰੁਸਤ ਹੈ ਤੁਹਾਡੀ ਗੱਲ ਕਿ ਚੱਕੀਆਂ 'ਚ ਉਹੀ ਲੋਕ ਪਾਏ ਜਾਂਦੇ ਆ ਜਿਹੜੇ ਉੱਥੇ ਵਿਹਾਰ ਠੀਕ ਨਹੀਂ ਰੱਖਦੇ, ਪਰ ਹਜ਼ੂਰ ਚੱਕੀਆਂ 'ਚ ਉਹ ਲੋਕ ਵੀ ਸੁੱਟ ਦਿੱਤੇ ਜਾਂਦੇ ਆ ਜਿਨ੍ਹਾਂ ਤੋਂ ਮਾਲ ਵਸੂਲ ਕਰਨਾ ਹੋਵੇ। ਸ਼ਰੀਫਾਂ ਨੂੰ ਵੀ ਚੱਕੀਆਂ 'ਚ ਪਾ ਦਿੱਤਾ ਜਾਂਦਾ ਹੈ। ਜਿਹੜੇ ਲੋਕ ਉੱਥੇ ਅਧਿਕਾਰਾਂ ਦੀ ਮੰਗ ਕਰਦੇ ਆ, ਜਿਹੜੇ ਲੋਕ ਸਹੀ ਸਹੂਲਤਾਂ ਦੀ ਮੰਗ ਕਰਦੇ ਆ, ਉਹਨਾਂ ਨੂੰ ਵੀ ਚੁੱਕ ਕੇ ਪਾ ਦਿੱਤਾ ਜਾਂਦਾ। ਅੱਜ ਵਿਕਰਮ ਮਜੀਠੀਆ ਤੁਹਾਨੂੰ ਦਿਖ ਰਿਹਾ, ਕਈ ਹਜ਼ਾਰ ਕੈਦੀ ਹੋਣਗੇ ਪੂਰੇ ਇੰਡੀਆ 'ਚ, ਕਈ ਹਜ਼ਾਰਾਂ ਦੀ ਤਾਦਾਦ ਹੋਏਗੀ ਉਹਨਾਂ ਕੈਦੀਆਂ ਦੀ ਜਿਹੜੇ ਬਿਨਾਂ ਗੁਨਾਹ ਤੋਂ ਮਹੀਨਿਆਂ ਬੱਧੀ ਇਹੋ ਜੀ ਕਾਲ ਕੋਠੜੀ 'ਚ ਸੜਦੇ ਆ। ਜੇ ਮੈਂ ਤੁਹਾਨੂੰ ਸਾਰਾ ਹਾਲ ਦੱਸ ਦੇਵਾਂ ਤੇ ਤੁਸੀਂ ਨੱਕ ਚੜਾ ਲੋਗੇ, ਹੈ ਇਹੋ ਜਿਹੇ ਮਾਹੌਲ 'ਚ ਵੀ ਰਹਿੰਦੇ ਚੱਕੀਆਂ 'ਚ ਲੋਕ। ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਢਕੇ ਰਹਿਣ ਦਾ ਬੰਦਾ ਕੋਈ ਹੁਣ ਲਾਭ ਨਹੀਂ ਹੈਗਾ। ਇਹ ਗੱਲਾਂ ਖੁੱਲੀਆਂ ਨੇ, ਪਬਲਿਕ ਡੋਮੇਨ ਦੇ ਵਿੱਚ ਆ। ਸੋ ਇਹਨਾਂ ਦਾ ਪਟੀਸ਼ਨ ਹਾਕਿਆ ਵੀ, ਪਟੀਸ਼ਨ ਇਹਨਾਂ ਨੇ ਕੀਤੀ ਆ, ਪਟੀਸ਼ਨ ਦੇ ਵਿੱਚ ਕਿਹਾ ਕਿ ਸਾਨੂੰ ਖਤਰਾ ਆ, ਪਰ ਸਰਕਾਰ ਨੂੰ ਚਾਹੀਦਾ ਕਿ ਹਾਂ ਬਈ ਜੇ ਕੋਈ ਖਤਰਾ ਹੈ ਤਾਂ ਤੁਸੀਂ ਬਈ ਉਹ ਦੂਰ ਕਰੋ। ਜੇ ਜੇਲ੍ਹ ਦੇ ਵਿੱਚ ਹੀ ਕੋਈ ਬੰਦਾ ਸੇਫ ਨਹੀਂ, ਉਹ ਵੀ VIP, ਤਾਂ ਫਿਰ ਤੁਸੀਂ ਹਿਸਾਬ ਲਾ ਲਓ ਕਿ ਹਾਈਵੇਜ਼ ਤੇ ਜਾਂਦਾ ਪਰਿਵਾਰ ਕਿੰਨਾ ਕੁ ਸੇਫ ਹੋਏਗਾ, ਫਿਰ ਖੇਤ ਦੇ ਵਿੱਚ ਕੰਮ ਕਰਦਾ ਮਜ਼ਦੂਰ ਕਿੰਨਾ ਕੁ ਸੇਫ ਹੋਵੇਗਾ, ਫਿਰ ਦਾਣਾ ਮੰਡੀ 'ਚ ਬੈਠਾ ਕਿਸਾਨ ਕਿੰਨਾ ਕੁ ਸੇਫ ਹੋਏਗਾ, ਫਿਰ ਇੱਜੜ ਚਾਰ ਦਾ ਆਜੜੀ ਕਿੰਨਾ ਕੁ ਸੇਫ ਹੋਏਗਾ, ਕਿਉਂਕਿ ਇਹਨਾਂ ਦੇ ਕੋਲ ਤੇ ਵਿਚਾਰਿਆਂ ਕੋਲ ਕੋਈ ਬੰਦੂਕ, ਕੋਈ ਪਿਸਟਲ, ਕੋਈ ਰਿਵਾਲਵਰ, ਕੋਈ ਅਸਲਾ ਨਹੀਂ ਹੁੰਦਾ। ਸੋ ਇਸ ਕਰਕੇ ਇਹ ਮਸਲਾ ਜਿਹੜਾ ਉਹ ਇਸ ਪੱਖ ਤੋਂ ਲੈਣਾ ਚਾਹੀਦਾ ਕਿ ਰਾਜਸੀ ਨਹੀਂ, ਪ੍ਰਬੰਧਕੀ ਮਾਮਲਾ ਵੀ ਹੈ। ਜੇ ਉਹਨਾਂ ਦੇ ਪ੍ਰਬੰਧ ਦੇ ਵਿੱਚ ਕੋਈ ਊਣਤਾਈ ਆ, ਇਹਨਾਂ ਨੇ ਅਦਾਲਤ ਤੱਕ ਚਾਰਾਜੋਈ ਕਰ ਲਈ ਆ, ਜੇ ਉਹ ਕੋਈ ਵਿਤਕਰਾ ਕਰਦੇ ਆ ਜਾਂ ਧੱਕਾ ਕਰਦੇ ਆ ਉੱਥੇ ਸਾਫ਼ ਹੋ ਜਾਏਗਾ, ਸਪਸ਼ਟ ਹੋ ਜਾਏਗਾ। ਪਰੰਤੂ ਜੇ ਇਹਨਾਂ ਨੂੰ ਬੜਾ ਖਤਰਾ ਤੇ ਮੈਂ ਤੇ ਬੇਨਤੀ ਕਰੂੰਗਾ ਕਿ ਯਰਵਦਾ ਜੇਲ੍ਹ ਪੂਨੇ ਚਲੇ ਜਾਣ ਜਾਂ ਤਿਹਾੜ ਜੇਲ੍ਹ ਦਿੱਲੀ ਚਲੇ ਜਾਣ। ਉੱਥੇ ਕਹਿੰਦੇ ਕਿ ਹਾਈ ਸਿਕਿਉਰਿਟੀ ਆ।